गोंगलू रगड़ के ते एदा ओ कट के ना अपना रस ठीक है निचोड़ के, जिस तरह मूली कंडे का निचोड़ दा पानी उस तरह कट के निचोड़ के पियो। जेह्ड़े बंदे नूं जिगर दा मसला है ये इंशाल्लाह बंदा ठीक हो जाएगा। निचोड़ के पानी पिए ठीक 15 तो 20 दिन पिए, उन्हें पता लग जाएगा मेरा जिगर नहीं रहा। माशाल्लाह जी माशा। बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद। अस्सलाम वालेकुम जी दोस्तों नूं, सज्जनां नूं, साथियां नूं ते साडे चाहण वालियां नूं। उम्मीद करने आ कि सारे खैर वाफियत नाल होवोगे। असीं भी अल्लाह दे करमो फजल दे नाल दिहाड़ियां दुआवां नाल अल्हम्दुलिल्लाह अज दे नवें व्लॉग दे विच दिहाड़ी खिदमत च हाज़र हां दोस्तों। अज दा व्लॉग करने स्टार्ट ते जनाब पिछे देग पक रही है माशाल्लाह। 11वीं शरीफ दा ख़त्म शरीफ है अज, वड्डी 11वीं शरीफ ते ओह माशाल्लाह देग पकाई है जनाब। चिकन ते चनियां वाला पुलाव ते जनाब दम लाता देग नूं ते फिर तकसीम करने बच्चों से ख़त्म दवा के 11वीं शरीफ का माशाल्लाह। ठीक है दोस्तों, तो बहुत ज़्यादा मज़ा आना है अज के व्लॉग दे विच, क्योंकि बच्चों ने जनाब लंगर चुकना है अज तो बच्चों च लंगर करना है तकसीम 11वीं शरीफ का। तो सब तो पहला एक रिक्वेस्ट है कि जेडे दोस्त साडे चैनल ते ने नवें वो जल्दी जल्दी चैनल नूं कर लो सबसक्राइब, लाइक कर लो, शेयर कर लो दोस्तों नाल, सज्जनां नाल, साथियां नाल। तो बैल आइकन दे बटन नूं दबा लो, क्योंकि जो भी साडी वीडियो चैनल ते आए तुहानूं ओहदा नोटिफिकेशन आए। तुहाडे तावां दी सपोर्ट की बहुत ज़रूरत है। ठीक है दोस्तों, वीडियो मुकम्मल वेखनी है, इंशाल्लाह मज़ा आएगा अज दी वीडियो दे विच तुहानूं। ठीक है जी, दम लाता जी देख लो। लो जी दम वेख लीए कि देग पक गई है जनाब कि नहीं, टाइम तो पूरा हो गया। चेक कराओ जी कैमरामैन लागे आके। बिस्मिल्लाह दी बरकत जी, माशाल्लाह जी माशाल्लाह। रंग चेक करो यार चौलों का, पुलाव का। ते हुण जनाब इनू लाइए थल्ले। चलो जी, चेक कराओ जी देख जी। शानी भूम करने के है ना। खुशबू बनने पुलाव वाली है। लो जी देग गई जे पक, माशाल्लाह सोहनी पकी। हूँ पता दबाओ। हूँ टब च कढ़ के छलांग लगाओ, छलांग छलांग लगाओ जोर से, इधर को जोर से छलांग लगाओ। ओए ओए तेज दियो, तेज तेज जरा जोर दी।
ਲਓ ਜੀ ਬੱਚੇ ਇੰਜੋਏ ਕਰ ਰਹੇ ਨੇ ਜਨਾਬ। ਕੀ ਬਾਤ ਹੈ ਜੀ, ਮਾਸ਼ਾਅੱਲਾ। ਵੇਖੋ ਮਜ਼ੇ ਲੈ ਰਹੇ ਨੇ ਬੱਚੇ। ਜ਼ੋਰ ਦੀ ਵੇ ਜ਼ੋਰ ਦੀ ਬਸ ਐਨਾ ਹੀ ਜ਼ੋਰ ਹੈ। ਬੱਲੇ 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 ਬਾਜ਼ੀ ਮਾਰ ਬਾਜ਼ੀ। ਚੱਲ ਮੈਂ ਤੇਰੇ ਘੁੱਟ ਕੇ ਬੜੀ ਮਾਰਨੀ ਇਹਦੇ ਵੱਡੇ ਭਰਾ ਲੋ ਬਈ ਦੋਸਤੋ, ਪੈਲੀ 'ਚ ਆ ਗਏ ਆ ਜਨਾਬ। ਜਿਹੜੀ ਸਬਜ਼ੀ ਅਸੀਂ ਲਾਈ ਸੀ ਨਾ, ਉਹਦਾ ਅਸੀਂ ਕਰਨ ਲੱਗੇ ਆ ਜਨਾਬ ਮੁਆਇਨਾ। ਠੀਕ ਹੈ ਦੋਸਤੋ। ਤੇ ਨਾਲ ਜਨਾਬ ਸਾਡੇ ਆਏ ਨੇ ਸੇਠ ਸਾਹਿਬ, ਮੀਆਂ ਸਾਹਿਬ, ਜਿਹੜੇ ਕਿ ਜਨਾਬ ਐਕਸਪਰਟ ਨੇ ਸਬਜ਼ੀਆਂ 'ਚ। ਮਹਿਰ ਬਰਾਦਰੀ ਨਾਲ ਤਲਕ ਰੱਖਦੇ ਨੇ। ਤੇ ਮਹਿਰ ਤੁਹਾਨੂੰ ਪਤਾ ਕਿ ਬੜੇ ਐਕਸਪਰਟ ਹੁੰਦੇ ਨੇ ਸਬਜ਼ੀਆਂ ਦੇ। ਠੀਕ ਹੈ ਜੀ। ਉਹਨਾਂ ਦੀ ਪੈਲੀ 'ਚ ਹੀ ਲੰਘ ਜਾਂਦੀ ਹੈ ਸਾਰੀ। ਠੀਕ ਹੈ। ਤੇ ਹੁਣ ਉਹਨਾਂ ਕੋਲੋਂ ਪੁੱਛਣੇ ਆ ਕਿ ਸਬਜ਼ੀਆਂ ਜਨਾਬ ਕਿੱਥੇ ਕੁ ਪਹੁੰਚੀਆਂ ਨੇ ਸਾਡੀਆਂ, ਤੇ ਇਸ ਟਾਈਮ ਕਾਹਦੀ ਜ਼ਰੂਰਤ ਹੈ ਇਹਨਾਂ ਨੂੰ। ਠੀਕ ਹੈ ਜੀ। ਇਹ ਵੇਖੋ ਮਾਸ਼ਾਅੱਲਾ ਮਟਰ ਜਨਾਬ ਛਾਲਾ ਮਾਰਨ ਦੇ ਨੇ। ਕਿਉਂ ਜੀ ਮੀਆਂ ਸਾਹਿਬ? ਹਾਂਜੀ ਪੂਰੇ ਵੇਖੋ ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ। ਵੇਖੋ ਜੀ ਪੈਲੀ ਜਿੱਥੋਂ ਤੱਕ ਨਜ਼ਰ ਆ ਰਹੀ ਹੈ ਜਨਾਬ, ਤੇ ਘਾਹ ਵਿੱਚ ਨਜ਼ਰ ਨਹੀਂ ਆ ਰਿਹਾ, ਕੋਈ ਵੀ ਜੜੀ ਬੂਟੀ ਨਹੀਂ ਹੈਗੀ। ਮਾਸ਼ਾਅੱਲਾ ਮਟਰ ਹੀ ਮਟਰ ਨਜ਼ਰ ਆ ਰਹੇ ਨੇ। ਅੰਦਰ ਆਓ ਮੀਆਂ ਸਾਹਿਬ, ਅੰਦਰ ਆ ਕੇ ਦੱਸੋ ਇਹਦੀ ਜਨਾਬ ਇਸ ਟਾਈਮ ਕਾਹਦੀ ਜ਼ਰੂਰਤ ਹੈ ਇਹਨਾਂ ਨੂੰ, ਮਟਰਾਂ ਨੂੰ ਇਸ ਟਾਈਮ? ਇਹਨਾਂ ਨੂੰ ਜਨਾਬ ਇਸ ਟਾਈਮ ਤੇ ਪਾਣੀ ਦੀ ਜ਼ਰੂਰਤ ਹੈ। ਅੱਛਾ। ਤੇ ਨਾਲ ਇਹਨੂੰ ਸਰਸਬਜ਼ ਯੂਰੀਆ ਪਾਣੇ ਆ। ਆਹਾ ਤੇ ਮਟਰ ਆਏ ਇਨਸ਼ਾਅੱਲਾ ਫੇਰ ਛਾਲਾ ਮਾਰਨਗੇ। ਮਜ਼ੀਦ ਤੇ ਦਸਤੀ ਜਨਾਬ ਆਣਗੇ ਤੇ ਰੇਟ ਵੀ ਅੱਛਾ ਲੱਗੇਗਾ ਮੰਡੀ ਦੇ ਵਿੱਚ, ਕਿਉਂਕਿ ਇਸ ਟਾਈਮ ਤੇ ਤਕਰੀਬਨ ਰੇਟ ਜੇ ਜਨਾਬ 250 ਰੁਪਏ ਕਿਲੋ। ਨਹੀਂ ਮਹਿੰਗਾ 150 ਰੁਪਏ ਪਾ ਜੇ। ਅੱਛਾ 600 ਰੁਪਏ ਕਿਲੋ ਜਾ ਰਿਹਾ ਇਸ ਟਾਈਮ ਮਟਰ। 600 ਰੁਪਏ ਤੇ ਮਾਸ਼ਾਅੱਲਾ ਅੱਛਾ ਰੇਟ ਹੈ। ਹੁਣ ਜਿੰਨੀ ਜਲਦੀ ਇਹ ਹੋਏਗਾ ਅੱਛਾ ਰੇਟ ਲੱਗੇਗਾ। ਪਹਿਲੀ ਤੜਾਈ ਜੀ ਜਨਾਬ ਨੇਰ ਭਾਈ ਜਾਣਾ ਇਨਸ਼ਾਅੱਲਾ। ਆਓ ਫਿਰ ਅੱਗੇ ਚਲੀਏ। ਚਲੋ ਅੱਗੇ ਚਲੋ। ਠੀਕ ਹੈ ਜੀ। ਅੱਗੇ ਜਾ ਕੇ ਦੂਸਰੀਆਂ ਸਬਜ਼ੀਆਂ ਵੀ ਵੇਖੀਏ। ਕੀ ਖਿਆਲ ਹੈ? ਇਹਨਾਂ ਨੂੰ ਹੁਣ ਸਪਰੇਅ ਦੀ ਤੇ ਨਹੀਂ ਜ਼ਰੂਰਤ? ਨਹੀਂ ਫਿਲਹਾਲ ਸਪਰੇਅ ਦੀ, ਖਾਦ ਦੀ ਜ਼ਰੂਰਤ ਹੈ, ਪਾਣੀ ਦੀ ਜ਼ਰੂਰਤ ਹੈ। ਮਾਸ਼ਾਅੱਲਾ ਜੀ। ਇਹ ਕਿਹੜੀ ਫਸਲ 'ਚ ਆ ਗਏ ਆ ਸੇਠ ਸਾਹਿਬ ਅਸੀਂ? ਇਹ ਜਨਾਬ ਸਾਗ ਤੇ ਅਸੀਂ ਆ ਗਏ ਆ। ਮਾਸ਼ਾਅੱਲਾ ਜੀ। ਦੇਸੀ ਸਰੋਂ ਦਾ ਸਾਗ? ਦੇਸੀ ਸਰੋਂ ਦਾ ਜਨਾਬ ਇਹ ਸਾਗ ਹੈ। ਕੀ ਬਾਤ ਹੈ ਜੀ, ਕੀ ਬਾਤ। ਆਹਾ ਅੱਗੇ ਚਲੋ ਜਨਾਬ ਇਹ ਥੋਮ ਤੇ ਅਸੀਂ ਆ ਗਏ ਜੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਦੇਸੀ ਥੋਮ ਹੈ ਜਨਾਬ। ਥੋਮ ਵੀ ਛਾਲਾ ਮਾਰਨ ਡਿਆ ਤੇ ਸਾਰਾ ਮਾਸ਼ਾਅੱਲਾ। ਚੈੱਕ ਕਰੋ ਜਨਾਬ ਥੋਮ। ਇਹ ਜੇ ਦੇਸੀ ਥੋਮ ਘਰ ਵਾਸਤੇ ਜਿਹੜਾ ਲਾਇਆ ਦਾ ਅਸੀਂ, ਤੇ ਵਿੱਚ ਕੋਈ ਜੜੀ ਬੂਟੀ ਨਹੀਂ ਉਗਰੀ। ਮਾਸ਼ਾਅੱਲਾ ਥੋਮ ਜਨਾਬ ਬਿਹਤਰੀਨ ਥੋਮ ਦੇਸੀ। ਠੀਕ ਹੈ ਜੀ। ਚਲੋ ਜੀ ਅੱਗੇ ਚਲੀਏ ਜੀ। ਅੱਗੇ ਲਓ ਜੀ, ਅੱਗੇ ਆ ਗਏ ਆ ਜੀ ਅਸੀਂ। ਮਾਸ਼ਾਅੱਲਾ ਜੀ। ਇਹ ਜਨਾਬ ਪਾਲਕ ਦੇ ਪੌਦੇ ਨਿਕਲਣ ਡੇ ਨੇ। ਹਾਂਜੀ। ਕੀ ਬਾਤ ਹੈ ਜੀ, ਕੀ ਬਾਤ ਹੈ। ਇਹ ਜੀ ਹਫਤੇ ਤੱਕ ਸਬਜ਼ੀ ਜਿਹੜੀ ਹੈ ਛਾਲਾਂ ਗ੍ਰੀਨ ਹੋਈ ਨਹੀਂ ਹੈ, ਪੈਲੀ ਹਰੀ ਭਰੀ ਸਾਰੀ। ਬਿਲਕੁਲ ਜੀ। ਠੀਕ ਹੈ ਜੀ। ਮਾਸ਼ਾਅੱਲਾ। ਹੁਣ ਇੱਕ ਪਾਣੀ ਲਾ ਕੇ ਜਿਹਨੂੰ ਇਹਨੂੰ ਖਾਦ ਵੱਜਣੀ ਆ ਨਾ, ਹਾਏ 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 ਹਾਏ, ਫੇਰ ਤੇ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। ਤੇ ਮੂਲੀਆਂ ਦੀ ਕੀ ਸੂਰਤ ਹਾਲ ਹੈ? ਮੂਲੀਆਂ ਮਾਸ਼ਾਅੱਲਾ ਠੀਕ ਨੇ। ਵੇਖੋ ਤੁਹਾਡੇ ਸਾਹਮਣੇ ਆ ਬਿਲਕੁਲ ਠੀਕ ਨੇ ਜਨਾਬ ਮੂਲੀਆਂ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਲੰਬੀ ਵੱਟ ਤੇ ਮੂਲੀ ਲੱਗਦੀ ਹੈ ਇਹ ਜਨਾਬ। ਵੇਖੋ ਜੀ ਮੂਲੀ। ਹਾਂਜੀ। ਇਹ ਬਹੁਤੀ ਹਰਿਆਲੀ ਜਿਹੜੀ ਨਜ਼ਰ ਆ ਰਹੀ ਹੈ ਨਾ ਜ਼ਿਆਦਾ, ਹਾਂਜੀ, ਇਹ ਮੂਲੀਆਂ ਦੀ ਹੈ। ਮੂਲੀਆਂ ਤੇ ਛਾਲਾਂ ਮਾਰਨ ਦੀਆਂ। ਤੇ ਫਿਰ ਮੂਲੀਆਂ ਵਾਲੇ ਪਰਾਠੇ ਸਰਦੀ ਦੇ ਵਿੱਚ ਨਾਲ ਦੁੱਧ ਪੱਤੀ ਦਾ ਕੱਪ। ਕੀ ਬਾਤ ਹੈ ਜਨਾਬ। ਸਵੇਰ ਦਾ ਨਾਸ਼ਤਾ ਜਨਾਬ, ਤੇ ਮਜ਼ਾ ਹੀ ਆ ਜਾਣਾ। ਬਿਲਕੁਲ ਠੀਕ ਬਾਤ। ਲਓ ਜੀ ਅੱਗੇ ਆ ਗਏ ਨੇ ਗੋਂਗਲੂ। ਸ਼ਲਜਮ ਜਿਹਨੂੰ ਕਹਿੰਦੇ ਨੇ ਜਨਾਬ ਉਰਦੂ ਦੇ ਵਿੱਚ। ਸ਼ਲਜਮ ਤੇ ਗਰੀਬਾਂ ਦਾ ਸੇਬ ਹੈ। ਵਾਕਈ ਗਰੀਬਾਂ ਦਾ ਸੇਬ। ਇਹ ਜੀ ਗਰੀਬਾਂ ਦਾ ਸੇਬ ਹੈ, ਤੇ ਬਹੁਤ ਜ਼ਿਆਦਾ ਇਹਦੇ ਮਫੀਦ ਹੁੰਦਾ ਸਿਹਤ ਵਾਸਤੇ, ਖੂਨ ਬਣਾਉਂਦਾ। ਕੱਚੀਆਂ ਸਬਜ਼ੀਆਂ ਇੱਥੇ ਦੱਸੋ ਜਿਹੜੇ ਬੰਦੇ ਨੂੰ ਜਨਾਬ ਜਿਗਰ ਦਾ ਮਸਲਾ ਹੈ, ਅੱਛਾ, ਉਹ ਸਵੇਰੇ ਗੋਂਗਲੂ ਰਗੜ ਕੇ, ਇਹ ਹੁਣ ਮੌਸਮ ਦਿਨ ਸਹੀ ਆ ਗਏ ਨੇ। ਠੀਕ ਹੈ। ਇਹ ਗੋਂਗਲੂ ਰਗੜ ਕੇ ਤੇ ਇਹਦਾ ਉਹ ਕੱਢ ਕੇ ਨਾ ਆਪਣਾ ਰਸ, ਠੀਕ ਹੈ, ਨਿਚੋੜ ਕੇ, ਜਿਸ ਤਰ੍ਹਾਂ ਮੂੜੀ ਕੰਡੇ ਦਾ ਨਿਚੋੜੀ ਦਾ ਪਾਣੀ,
ਉਸ ਤਰ੍ਹਾਂ ਕੱਢ ਕੇ ਨਿਚੋੜ ਕੇ ਪੀਓ। ਜਿਹੜੇ ਬੰਦੇ ਨੂੰ ਜਿਗਰ ਦਾ ਮਸਲਾ ਹੈ ਇਨਸ਼ਾਅੱਲਾ ਬੰਦਾ ਠੀਕ ਹੋ ਜਾਏਗਾ। ਮਾਸ਼ਾਅੱਲਾ ਜੀ, ਸਾਡੀ ਗਾਰੰਟੀ ਹੈ ਇਹ ਜਨਾਬ। ਵੇਖਿਆ ਜੀ ਮੀਆਂ ਸਾਹਿਬ ਮਹਿਰ ਬਰਾਦਰੀ ਨਾਲ ਤਾਲੁਕ ਰੱਖਦੇ ਨੇ ਤੇ ਇਹਨਾਂ ਨੂੰ ਤਾਂ ਵੈਸੇ ਹੀ ਬੜੀ ਜਾਣਕਾਰੀ ਹੈ ਨਾ ਇਹ ਜਨਾਬ ਸਬਜ਼ੀਆਂ ਦੀ। ਠੀਕ ਹੈ ਜੀ, ਕਿਉਂਕਿ ਜੱਦੀ ਪੁਸ਼ਤੀ ਇਹਨਾਂ ਦਾ ਕੰਮ ਹੁੰਦਾ। ਹਾਂਜੀ, ਕਿਉਂ ਇੰਜੀ ਗੱਲ ਹੈ? ਇੰਜੀ ਇੰਜੀ ਤੇ ਵਾਲਦ ਸਾਹਿਬ ਵੀ ਜ਼ਿਮੀਂਦਾਰੀ ਕਰਦੇ ਰਹੇ ਨੇ, ਸਾਡਾ ਦਾਦਾ ਵੀ। ਹਾਂ, ਤੇ ਇਸ ਵਾਸਤੇ ਵੇਖੋ ਇਹ ਖੂਬੀਆਂ ਵੀ ਦੱਸਣ ਦੇ ਨੇ ਸਬਜ਼ੀਆਂ ਦੀਆਂ, ਕਿੰਨੀਆਂ ਕੁਆਲਿਟੀਆਂ ਨੇ। ਸਬਜ਼ੀਆਂ ਦਾ ਵੈਸੇ ਹੀ ਫਾਇਦਾ, ਕੱਚੀਆਂ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਨੇ, ਖੂਨ ਬਣਾਉਂਦੀਆਂ ਨੇ। ਬਿਲਕੁਲ, ਜਿਹੜੇ ਬੰਦੇ ਨੂੰ ਜਿਗਰ ਦਾ ਮਸਲਾ ਨਾ ਹਕੀਕਤ ਚ ਪਾਣੀ ਮੂਲੀ ਕੰਡੇ ਵਾਂਗੂ ਕਰਕੇ ਨਿਚੋੜ ਕੇ ਉਹ ਪਾਣੀ ਪੀਏ। ਠੀਕ 15 ਤੋਂ 20 ਦਿਨ ਪੀਏ, ਉਹਨੂੰ ਪਤਾ ਲੱਗ ਜਾਏਗਾ ਮੇਰਾ ਜਿਗਰ ਨਹੀਂ ਰਿਹਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਚਲੋ ਅੱਗੇ ਵੇਖਨੇ ਆ ਜੀ ਗੋਭੀ ਦੀ ਕੀ ਸੂਰਤ ਹਾਲ ਜਾ ਰਹੀ ਹੈ ਅੱਜ। ਲੋ ਬਈ ਦੋਸਤੋ, ਅਸੀਂ ਜਨਾਬ ਅੱਜ ਅਸੀਂ ਕਿਹਾ ਜੀ ਆਪਣੇ ਦੋਸਤਾਂ ਨਾਲ ਜਨਾਬ ਸਬਜ਼ੀ ਵੀ ਆਪਣੀ ਜਿਹੜੀ ਹੈ ਨਾ ਉਹ ਵੀ ਕਰੀਏ ਜਨਾਬ, ਇਹਦਾ ਮੁਆਇਨਾ ਕਰੀਏ ਤੇ ਨਾਲੇ ਤੁਹਾਡੇ ਨਾਲ ਕਰੀਏ ਸ਼ੇਅਰ। ਠੀਕ ਹੈ ਜੀ ਮੀਆਂ ਸਾਹਿਬ, ਕੈਸੀ ਲੱਗੀ ਹੈ ਸਬਜ਼ੀ ਤੁਹਾਨੂੰ? ਸਬਜ਼ੀ ਮਾਸ਼ਾਅੱਲਾ ਸੋਹਣੀ ਹੈ ਜੀ। ਅੱਛਾ ਜੀ, ਜਿਵੇਂ ਉਹ ਗਾਉ ਦਾ ਉਹ ਗਾਉ ਕੈਸਾ ਹੋਇਆ? ਬਹੁਤ ਜ਼ਿਆਦਾ ਅੱਛਾ ਗਾਉ ਹੈ ਜਨਾਬ। ਅੱਛਾ ਜੀ, ਹਾਂਜੀ, ਹੁਣ ਬਸ ਇਹੋ ਹੀ ਹੈ ਕਿ ਤੁਸੀਂ ਸਵੇਰੇ ਪਾਣੀ ਲਾਓ ਅੱਛਾ ਤੇ ਖਾਦ ਪਾਓ। ਠੀਕ ਹੈ, ਯੂਰੀਆ ਹਾਂ, ਤੇ ਕੰਮ ਜੈਸਾ। ਅੱਛਾ ਜੀ, ਹਾਂਜੀ ਸਹੀ ਹੋ ਗਿਆ। ਤੇ ਬਾਕੀ ਅੱਜ ਕੱਲ ਸਬਜ਼ੀ ਜਿਹੜੀ ਹੈ ਹਾਂਜੀ, ਘਰਾਂ 'ਚ ਵੀ ਲਾਓ ਨੂੰ ਤੁਸੀਂ ਉਹਦੇ ਵਿੱਚ ਗਮਲਿਆਂ ਦੇ ਵਿੱਚ ਕਿਆਰੀਆਂ ਛੋਟੀਆਂ ਜਿਹੀਆਂ ਬਣਾ ਕੇ ਤੇ ਖਾਣ ਵਾਸਤੇ ਉੱਗ ਪੈਂਦੀ ਹੈ। ਬਿਲਕੁਲ ਉੱਗ ਪੈਂਦੀ। ਕਿਤੇ ਵੀ ਅੱਜ ਕੱਲ ਲਾ ਲੋਗੇ ਨਾ ਸਬਜ਼ੀ, ਕਿਤੇ ਵੀ ਹਾਂਜੀ ਉਹ ਸਬਜ਼ੀ ਉੱਗ ਪੈਗੀ, ਉੱਗ ਪਏਗੀ, ਕਿਉਂਕਿ ਇਹ ਮੌਸਮ ਐਸਾ ਹੈ। ਮੌਸਮ ਬੜਾ ਤੇ ਪਿਆਰਾ। ਅੱਗੋਂ ਮੌਸਮੇ ਬਹਾਰ ਸਟਾਰਟ ਹੋਣਾ ਹੈ। ਹਾਂਜੀ ਹਾਂਜੀ, ਤੇ ਉਹਦੀ ਵਜ੍ਹਾ ਨਾਲ ਸਬਜ਼ੀਆਂ ਲਾਓ। ਜਿਹਦੇ ਕੋਲ 5 ਮਰਲੇ ਆ 10 ਮਰਲੇ ਆ ਉਹ ਜਨਾਬ ਉਨੀ ਜਗ੍ਹਾ 'ਚ ਲਾਏ ਸਬਜ਼ੀ। ਬਿਲਕੁਲ। ਜੇ ਜ਼ਿਆਦਾ ਹੋ ਜਾਂਦੀ ਆ ਆਪਣੇ ਹਮਸਾਇਆਂ ਨੂੰ ਦਿਓ, ਰਿਸ਼ਤੇਦਾਰਾਂ ਨੂੰ ਦਵੋ ਤੇ ਖੁਦ ਵੀ ਖਾਓ ਤੇ ਮਹਿੰਗਾਈ ਕੋਲੋਂ ਬਚੋ। ਬਿਲਕੁਲ ਠੀਕ ਬਾਤ। ਹਾਂ ਬਿਲਕੁਲ। ਤੇ ਇਹ ਨੇ ਜਨਾਬ ਅੱਜ ਦੀ ਵੀਡੀਓ ਇੱਥੇ ਹੀ ਅਸੀਂ ਕਰਨੇ ਆ ਅੱਜ ਜਨਾਬ ਐਂਡ। ਤੇ ਉਮੀਦ ਕਰਨੇ ਆ ਕਿ ਜ਼ਰੂਰ ਤੁਹਾਨੂੰ ਪਸੰਦ ਆਈ ਹੋਏਗੀ ਅੱਜ ਦੀ ਵੀਡੀਓ ਸਾਡੀ। ਠੀਕ ਹੈ ਜੀ, ਤੇ ਅਗਰ ਵੀਡੀਓ ਆਈ ਹੈ ਨਾ ਪਸੰਦ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤੇ ਤੁਹਾਡੇ ਤਾਵਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ-ਬਾਪ ਦੀ ਕਰਨੀ ਹੈ ਸੇਵਾ, ਨਮਾਜ਼ ਜ਼ਰੂਰ ਪੜ੍ਹਨੀ ਹੈ, ਸਾਨੂੰ ਵੀ ਰੱਖਣਾ ਦੁਆਵਾਂ 'ਚ ਯਾਦ। ਫੇਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ, ਫਿਰ ਅੱਲਾਹ ਹਾਫਿਜ਼, अस्सलाम वालेकुम।